ਉਹਨੇ ਫਾਰਸ ਕਹਿ ਕੇ ਕਿਹਾ ਕਿ ਵੀ ਇਹ 18 ਸਤੰਬਰ ਨੂੰ ਹੋਇਆ ਸਿਟੀ ਆਫ ਬਰੈਂਪਟਨ ਦੇ ਵਿੱਚ। ਅਨਅਫੀਸ਼ੀਅਲ ਐਸਟੀਮੇਟਸ ਆਰ ਮੋਰ ਦੈਨ 100,000 ਪੀਪਲ ਪਾਰਟਿਸਿਪੇਟਡ ਇਨ ਦੈਟ। ਜਿਸ ਪੰਜਾਬ ਸਟੇਟ ਦੀ ਗੱਲ ਹੋ ਰਹੀ ਹੈ ਉਹ ਉਹਨਾਂ ਨੇ ਤਾਂ ਇਹਦੇ 'ਚ ਪਾਰਟਿਸਿਪੇਟ ਹੀ ਨਹੀਂ ਕੀਤਾ। ਜਿਹੜੇ ਕਰ ਰਹੇ ਨੇ ਇਹਨਾਂ ਨੇ ਤਾਂ ਕਦੇ ਜਾਣਾ ਹੀ ਨਹੀਂ ਹੈ, ਇਹ ਤਾਂ ਕੈਨੇਡਾ 'ਚ ਰਹਿਣਾ ਇਹਨਾਂ ਨੇ, ਸੋ ਇਹਨਾਂ ਦੇ ਰੈਫਰੈਂਡਮ ਦਾ ਕੀ ਮਤਲਬ ਹੈ। ਅਸਲ 'ਚ ਕੁਝ ਗਰੁੱਪਾਂ ਵੱਲੋਂ ਇਹ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ ਤਾਂ ਕਿ ਉਹ ਨਾਰਥ ਅਮਰੀਕਾ ਦੇ ਗੁਰਦੁਆਰਿਆਂ ਦੇ ਉੱਤੇ ਆਪਣਾ ਜੱਫਾ ਕਾਇਮ ਰੱਖ ਸਕਣ ਔਰ ਆਪਣੀ ਫਾਈਨੈਂਸ਼ੀਅਲ ਔਰ ਪੋਲੀਟੀਕਲ ਪਾਵਰ ਸਟਰੋਂਗ ਹੋਏ। ਜਦੋਂ ਸਾਊਥ ਸੁਡਾਨ ਦੇ ਲਈ ਰੈਫਰੈਂਡਮ ਹੋਇਆ, ਜਦੋਂ ਬਾਕੀਆਂ ਹੋਰ ਥਾਵਾਂ ਦੇ ਲਈ ਕੋਸੋਵੋ ਦੇ ਹਵਾਲੇ ਨਾਲ ਵੀ ਹੋਇਆ, ਦੁਨੀਆ ਭਰ ਦੇ ਡਾਇਸਪੋਰਾ ਨੇ ਵੋਟ ਕੀਤਾ, ਕੋਈ ਜਾਏ ਜਾਂ ਨਾ ਜਾਏ। ਸਾਡਾ ਪ੍ਰੋਮਿਸ ਹੈ ਵੀ ਖਾਲਿਸਤਾਨ ਦੀ ਡਿਊਲ ਸਿਟੀਜ਼ਨਸ਼ਿਪ ਦਿੱਤੀ ਜਾਏਗੀ। ਜਿਹੜਾ ਵੀ ਸਿੱਖ ਦੁਨੀਆ ਭਰ 'ਚ ਕਿਤੇ ਵੀ ਹੈ ਉਹ ਖਾਲਿਸਤਾਨ ਦਾ ਆਟੋਮੈਟਿਕਲੀ ਸ਼ਹਿਰੀ ਹੈ, ਸੋ ਉਹਨਾਂ ਦਾ ਇਕੁਅਲ ਹੱਕ ਹੈ ਬਣਨ ਦਾ। ਉਹਨੇ ਕਿਹਾ ਕਿ ਵੀ however there is no denying the fact that the event was far beyond the fringe। ਉਹਨੇ ਕਿਹਾ ਜੀ ਝੁੰਡਾਂ ਦੇ ਝੁੰਡ ਲੋਕਾਂ ਦੇ ਆਏ, ਹਰ ਉਮਰ ਦੇ ਸੀ, ਬਜ਼ੁਰਗ, ਛੋਟੇ ਬੱਚੇ, ਵੀਲ ਚੇਅਰ ਦੇ ਉੱਤੇ ਵੀ, ਮੈਨ ਵਿਮਨ, ਸਾਰੇ ਪਾਸੋਂ। For any person who stands up for a cause of united India, it was a depressing sight indeed। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਟੋਰਾਂਟੋ ਵਿੱਚ ਹੋਏ ਖਾਲਿਸਤਾਨੀ ਰੈਫਰੈਂਡਮ ਨੂੰ ਭਾਵੇਂ ਭਾਰਤੀ ਮੀਡੀਆ ਨੇ ਮੁਕੰਮਲ ਤੌਰ ਤੇ ਅਣਗੌਲਿਆ ਕੀਤਾ, ਪਰ ਇੱਕ ਹਿੰਦੂਤਵੀ ਪ੍ਰੋਟੈਸਟਰ ਦਿਵਾਂਸ਼ੂ ਨਾਰੰਗ ਜਿਹੜਾ ਮੌਕੇ ਤੇ ਮੌਜੂਦ ਸੀ, ਉਸ ਨੇ ਰੈਫਰੈਂਡਮ ਦੀ ਸਫਲਤਾ ਸੰਬੰਧੀ ਆਪਣੀ ਲਿਖਤ ਰਾਹੀਂ ਆਪਣੀ ਜਿਹੜੀ ਹੈ ਗਵਾਹੀ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਪਣਿਆਂ ਦਾ ਇਤਿਹਾਸ ਜਾਂ ਆਪਣਿਆਂ ਦੀ ਸੋਭਾ ਜਾਂ ਆਪਣਿਆਂ ਦੀ ਗਲੋਰੀ ਜਾਂ ਆਪਣਿਆਂ ਦਾ ਪ੍ਰਾਈਡ ਆਪਣੇ ਲਿਖਦੇ ਹੀ ਨੇ, ਕਈ ਵਾਰ ਗਾਉਂਦੇ ਵੀ ਨੇ, ਲਿਖਦੇ ਵੀ ਨੇ। ਲੇਕਿਨ ਹਿਸਟਰੀ ਦੇ ਵਿੱਚ ਸਭ ਤੋਂ ਜਿਹੜੀ ਰੈਲੇਵੈਂਟ ਜਾਂ ਪ੍ਰਮਾਣਿਕ ਜਾਂ ਤਸਦੀਕਸ਼ੁਦਾ ਜਿਹੜੀ ਹੈ ਟੈਸਟੀਮਨੀ ਜਾਂ ਵਿਟਨੈਸ ਜਾਂ ਗਵਾਹੀ, ਉਹੀ ਮੰਨੀ ਜਾਂਦੀ ਹੈ ਜਿਹੜੀ ਦੁਸ਼ਮਣ ਦੇ ਖੈਮੇ ਵੱਲੋਂ ਆਏ। ਔਰ ਅਸੀਂ 18ਵੀਂ ਸਦੀ 'ਚ ਵੀ ਜਦੋਂ ਕਾਜ਼ੀ ਨੂਰ ਮੁਹੰਮਦ ਨੂੰ ਕੋਟ ਕਰਦੇ ਹਾਂ, ਜਿਹੜੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ, ਔਰ ਉਹਨਾਂ ਨੇ ਬੇਸ਼ੱਕ ਸਿੱਖਾਂ ਦੇ ਲਈ ਲਫ਼ਜ਼ ਸੱਗ ਇਸਤੇਮਾਲ ਕੀਤਾ, ਫਾਰਸੀ ਦਾ ਕੁੱਤੇ, ਪਰ ਜੇ ਅੱਜ ਅਸੀਂ 18ਵੀਂ ਸਦੀ ਦੇ ਆਪਣੇ ਬਜ਼ੁਰਗਾਂ ਦੇ ਕਰੈਕਟਰ, ਉਹਨਾਂ ਦੀ ਬਹਾਦਰੀ, ਉਹਨਾਂ ਦਾ ਨਾਂ ਚੁੱਕਣ ਵਾਲਾ ਗੁਣ, ਉਸ ਵੱਲ ਜੇ ਦੇਖਣਾ ਹੋਏ ਤੇ ਅਸੀਂ ਕਾਜ਼ੀ ਨੂਰ ਮੁਹੰਮਦ ਨੂੰ ਹੀ ਕੋਟ ਕਰਦੇ ਹਾਂ ਕਿ ਉਸ ਨੇ ਸੱਗ ਕਹਿ ਕੇ ਵੀ ਜੋ ਸਿੱਖਾਂ ਦੀ ਤਾਰੀਫ ਕੀਤੀ। ਇਸ ਦਾ ਮਤਲਬ ਹੈ ਵੀ ਕਿੰਨੇ ਉੱਚੇ ਅਖਲਾਕ ਦੇ ਮਾਲਕ ਉਹ ਸਾਡੇ ਬਜ਼ੁਰਗ ਸਨ, ਜਿਨ੍ਹਾਂ ਨੇ ਉਸ ਵੇਲੇ ਜਿਹੜਾ ਸੱਚ, ਹੱਕ, ਇਨਸਾਫ ਦੇ ਰਸਤੇ ਨੂੰ ਚੁਣਿਆ ਸੀ ਇਸ ਆਪਣੇ ਜੀਵਨ ਦੇ ਲਈ। ਵੀਕਐਂਡ ਦੇ ਉੱਤੇ ਖਾਲਿਸਤਾਨ ਰੈਫਰੈਂਡਮ ਟੋਰਾਂਟੋ ਦੇ ਵਿੱਚ ਹੋਇਆ, ਅਸੀਂ ਉਸ ਦੇ ਉੱਤੇ ਪ੍ਰੋਗਰਾਮ ਕੀਤਾ ਸਪੈਸ਼ਲ। ਔਰ ਬੇਸ਼ੱਕ ਈਵਨ ਕੈਨੇਡੀਅਨ ਮੇਨ ਸਟ੍ਰੀਮ ਮੀਡੀਆ ਨੇ ਵੀ ਔਰ ਇੰਡੀਅਨ ਮੀਡੀਆ ਨੇ ਵੀ ਉਸ ਨੂੰ ਬਿਲਕੁਲ ਗਾਇਬ ਕਰ ਦਿੱਤਾ, ਜਿਵੇਂ ਕੁਝ ਵੀ ਨਹੀਂ ਵਾਪਰਿਆ। ਵੀ ਹੈਵਨਟ ਸੀਨ ਇਟ, ਵੀ ਹੈਵਨਟ ਹਰਡ ਇਟ। ਲੇਕਿਨ ਅੱਜ ਮੇਰੀਆਂ ਨਜ਼ਰਾਂ 'ਚੋਂ ਇੱਕ ਲਿਖਤ ਗੁਜ਼ਰੀ, ਇਸ ਦਾ ਜ਼ਿਕਰ ਤਾਂ 2 ਦਿਨ ਪਹਿਲਾਂ ਵੀ ਹੋਇਆ ਸੀ ਕਿ ਭਾਈ ਇੱਕ ਹਿੰਦੂ ਸੱਜਣ ਜਿਨ੍ਹਾਂ ਦਾ ਨਾਂ, ਜਿਨ੍ਹਾਂ ਦੀ ਅੱਜ ਦੀ ਲਿਖਤ ਤੋਂ ਜ਼ਾਹਰ ਆਇਆ, ਦਿਵਾਂਸ਼ੂ ਨਾਰੰਗ। ਸੋ ਨਾਰੰਗ ਪੰਜਾਬੀ ਖੱਤਰੀਆਂ ਦੀ ਗੋਤ ਹੈ, ਸੋ ਜ਼ਾਹਰ ਹੈ ਕਿ ਇਹ ਇੱਕ ਪੰਜਾਬੀ ਹਿੰਦੂ ਸੱਜਣ ਨੇ। ਔਰ ਉਹਨਾਂ ਨੇ ਆਪਣਾ ਜਿਹੜਾ ਪ੍ਰੋਫਾਈਲ ਵੀ ਦਿੱਤਾ ਹੈ ਦਿਵਾਂਸ਼ੂ ਨਾਰੰਗ ਨੇ ਕਿ ਭਾਈ ਇਹ ਮੈਂ ਜਿਹੜਾ ਹੈ ਉਹ ਰਾਈਟਰ, ਪੋਇਟ, ਪਰਫਾਰਮਰ, ਥਿੰਕਰ, ਇੰਜੀਨੀਅਰ, ਬਿਜ਼ਨਸ ਓਨਰ, ਕਾਰਪੋਰੇਟ ਐਗਜ਼ੈਕਟਿਵ, ਰੀਅਲ ਐਸਟੇਟ ਬ੍ਰੋਕਰ, ਬਲਾ 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 ਜੋ ਵੀ ਹੈ। ਇਹਦਾ ਮਤਲਬ ਹੈ ਕਿ ਅਨਪੜ੍ਹ ਨਹੀਂ ਹੈ ਬੰਦੇ ਨੇ। ਔਰ ਜਿਹੜੀ ਅੰਗਰੇਜ਼ੀ ਵੀ ਲਿਖੀ ਹੈ ਉਸ ਤੋਂ ਲੱਗਦਾ ਹੈ ਵੀ ਜਿੰਨਾ ਕਿਹਾ ਉਹਦਾ ਘੱਟੋ ਘੱਟ ਅੱਧ ਪਚਾਤਾ ਜ਼ਰੂਰ ਹੈ। ਮੈਂ ਇਹਨੂੰ ਕਿਉਂ ਇੱਕ ਸੈਗਮੈਂਟ 'ਚ ਡਿਸਕਸ ਕਰ ਰਿਹਾ ਸਪੈਸ਼ਲ ਇਸ ਨੂੰ, ਕਿਉਂਕਿ ਇਹ ਉਹ ਟੈਸਟੀਮਨੀ ਹੈ। ਜਦੋਂ ਤੁਸੀਂ ਈਵਨ ਇਤਿਹਾਸ ਦੀਆਂ ਪਰਤਾਂ ਭਵਿੱਖ ਦੇ ਵਿੱਚ ਫਰੋਲੋਗੇ, ਕਦੋਂ ਕੀ ਹੋਇਆ, ਇੱਕ ਤਾਂ ਤੁਹਾਡੀ ਸਾਈਡ ਦੀ ਸਟੋਰੀ ਹੁੰਦੀ ਹੈ ਜਾਂ ਹੋਏਗੀ, ਇੱਕ ਉਹ ਹੈ ਜਿਹੜੀ ਦੁਸ਼ਮਣ ਦੇ ਖੈਮੇ 'ਚੋਂ ਆਈ। ਔਰ ਮੈਂ ਇਸ ਦਿਵਾਂਸ਼ੂ ਨਾਰੰਗ ਨੂੰ ਐਪਰੀਸ਼ੀਏਟ ਵੀ ਕਰਦਾ ਕਿ ਉਹਨੇ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠੇ ਨੇ
ਉੱਥੇ ਇਕੱਲਾ ਇਹ ਐਜ਼ ਏ ਪ੍ਰੋਟੈਸਟ ਕਰਨ, ਜਿਹਦੇ 'ਚ ਉਹਨਾਂ ਨੇ ਕਿ ਵੀ ਅਸੀਂ ਇੰਡੀਆ ਨੂੰ ਨਹੀਂ ਬ੍ਰੇਕ ਹੋਣ ਦੇਵਾਂਗੇ, ਅਸੀਂ ਜਿਹੜਾ ਉਹ ਸਿੱਖ ਸਾਡਾ ਹਿੱਸਾ ਨੇ, ਉਹ ਲੈ ਕੇ ਖੜਾ ਰਿਹਾ। ਔਰ ਉਹਦੇ ਆਪਣੇ ਕਹਿਣ ਮੁਤਾਬਕ ਮੈਨੂੰ ਗਾਲਾਂ ਗੋਲਾਂ ਤਾਂ ਪਈਆਂ, ਔਰ ਇੱਕ ਸਟੇਜ ਤੇ 2-4 ਨੇ ਆ ਕੇ ਮੈਨੂੰ ਕਵਰ ਵੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਇੰਟਰਵੀਨ ਕੀਤਾ। ਫਿਰ ਉਹਨੇ ਕਿਹਾ ਜੀ ਮੇਰਾ ਬੜਾ ਧਿਆਨ ਰੱਖਿਆ, ਮੈਨੂੰ ਲੰਗਰ ਵੀ ਖਵਾਉਂਦੇ ਰਹੇ, ਮੈਂ ਖੜੇ ਖੜੇ ਖਾਂਦਾ ਰਿਹਾ, ਔਰ ਮੈਂ 8-8:30 ਤੋਂ ਲੈ ਕੇ ਜਦੋਂ ਵੀ ਮੁੱਕਿਆ 5 ਵਜੇ ਤੱਕ ਰਿਹਾ। ਲੇਕਿਨ ਮੈਂ ਇਸ ਨੂੰ ਇਸ ਲਈ ਛੋੜਿਆ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਉਹ ਦੁਸ਼ਮਣ ਦਾ ਹਮਾਇਤੀ, ਇੰਡੀਅਨ ਸਟੇਟ ਨੂੰ ਹੀ ਅਸੀਂ ਦੁਸ਼ਮਣ ਕਹਿੰਦੇ ਹਾਂ, ਜਿਹੜਾ ਯੂਨਾਈਟਿਡ ਇੰਡੀਆ 'ਚ ਬਿਲੀਵ ਕਰਦਾ ਹੈ, ਜਿਹੜਾ ਰੈਫਰੈਂਡਮ ਦੇ ਲਈ ਲਫ਼ਜ਼ ਜੋ ਟੋਰਾਂਟੋ 'ਚ ਹੁੰਦਾ ਹੈ ਉਹਨੂੰ ਫਾਰਸ ਕਹਿੰਦਾ। ਫਾਰਸ ਦਾ ਮਤਲਬ ਹੁੰਦਾ ਇੱਕ ਤਮਾਸ਼ਾ ਜਾਂ ਇੱਕ ਸਵਾਂਗ, ਜੋ ਤੁਸੀਂ ਡਿਕਸ਼ਨਰੀ ਦੇਖੋਗੇ ਮਤਲਬ ਇਹਦਾ। ਔਰ ਉਹਦਾ ਹੈਡਿੰਗ ਦਿੰਦਾ ਹੈ ਕਿ ਖਾਲਿਸਤਾਨੀ ਰੈਫਰੈਂਡਮ ਐਂਡ ਇਟਸ ਆਫਟਰਮੈਥ, ਕਿ ਵੀ ਇਹ ਕੀ ਹੈ। ਔਰ ਉਹਦੀ ਸ਼ੁਰੂਆਤ ਹੀ ਇਹ ਹੁੰਦੀ ਹੈ, ਉਹਨੇ ਫਾਰਸ ਕਹਿ ਕੇ ਕਿਹਾ ਕਿ ਵੀ ਇਹ 18 ਸਤੰਬਰ ਨੂੰ ਹੋਇਆ ਸਿਟੀ ਆਫ ਬਰੈਂਪਟਨ ਦੇ ਵਿੱਚ। ਅਨਅਫੀਸ਼ੀਅਲ ਐਸਟੀਮੇਟਸ ਆਰ ਮੋਰ ਦੈਨ 100,000 ਪੀਪਲ ਪਾਰਟਿਸਿਪੇਟਡ ਇਨ ਦੈਟ। ਹੁਣ ਇਹ ਭਾਵੇਂ ਅਨਅਫੀਸ਼ੀਅਲ ਲਫ਼ਜ਼ ਉਹਨੇ ਵਿੱਚ ਬਾੜ ਦਿੱਤਾ, ਪਰ ਇਹ ਵੀ ਉਹਦੀ ਟੈਸਟੀਮਨੀ ਹੈ ਕਿ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ। ਫਿਰ ਉਹਨੇ ਆਪਣੀ ਜਸਟੀਫਿਕੇਸ਼ਨ ਕੀਤੀ ਹੈ ਕਿ ਜੀ ਮੈਂ ਇਹਨੂੰ ਫਾਰਸ ਜਾਂ ਤਮਾਸ਼ਾ ਕਿਉਂ ਕਹਿ ਰਿਹਾ। ਉਹ ਕਹਿੰਦਾ ਜੀ ਕਿਉਂਕਿ ਇਹ ਜਿਹੜਾ ਜਿਸ ਪੰਜਾਬ ਸਟੇਟ ਦੀ ਗੱਲ ਹੋ ਰਹੀ ਹੈ ਉਹ ਉਹਨਾਂ ਨੇ ਤਾਂ ਇਹਦੇ 'ਚ ਪਾਰਟਿਸਿਪੇਟ ਹੀ ਨਹੀਂ ਕੀਤਾ। ਔਰ ਮਿਸਟਰ ਦਿਵਾਂਸ਼ੂ ਜ਼ਾਹਰ ਹੈ ਵੀ ਉਹ ਵੀ ਅਲਟੀਮੇਟਲੀ ਪਾਰਟਿਸਿਪੇਟ ਕਰਨਗੇ, ਇਨ ਫੇਜ਼ਿਸ ਹੀ ਹੋ ਰਿਹਾ। ਸੋ ਇਹ ਤਾਂ ਕੋਈ ਲੌਜਿਕ ਨਹੀਂ ਹੈ, ਇਹ ਤਾਂ ਡਾਇਸਪੋਰਾ ਸਿੱਖ ਆਪਣਾ ਦੇ ਰਹੇ ਨੇ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜੇ ਕਰ ਰਹੇ ਨੇ ਇਹਨਾਂ ਨੇ ਤਾਂ ਕਦੇ ਜਾਣਾ ਹੀ ਨਹੀਂ ਹੈ, ਇਹ ਤਾਂ ਕੈਨੇਡਾ 'ਚ ਰਹਿਣਾ ਇਹਨਾਂ ਨੇ। ਸੋ ਇਹਨਾਂ ਦੇ ਰੈਫਰੈਂਡਮ ਦਾ ਕੀ ਮਤਲਬ ਹੈ? ਜਦੋਂ ਸਾਊਥ ਸੁਡਾਨ ਦੇ ਲਈ ਰੈਫਰੈਂਡਮ ਹੋਇਆ, ਜਦੋਂ ਬਾਕੀਆਂ ਹੋਰ ਥਾਵਾਂ ਦੇ ਲਈ ਕੋਸੋਵੋ ਦੇ ਹਵਾਲੇ ਨਾਲ ਵੀ ਹੋਇਆ, ਦੁਨੀਆ ਭਰ ਦੇ ਡਾਇਸਪੋਰਾ ਨੇ ਵੋਟ ਕੀਤਾ, ਕੋਈ ਜਾਏ ਜਾਂ ਨਾ ਜਾਏ। ਸਾਡਾ ਪ੍ਰੋਮਿਸ ਹੈ ਵੀ ਖਾਲਿਸਤਾਨ ਦੀ ਡਿਊਲ ਸਿਟੀਜ਼ਨਸ਼ਿਪ ਦਿੱਤੀ ਜਾਏਗੀ। ਜਿਹੜਾ ਵੀ ਸਿੱਖ ਦੁਨੀਆ ਭਰ 'ਚ ਕਿਤੇ ਵੀ ਹੈ ਉਹ ਖਾਲਿਸਤਾਨ ਦਾ ਆਟੋਮੈਟਿਕਲੀ ਸ਼ਹਿਰੀ ਹੈ, ਸੋ ਉਹਨਾਂ ਦਾ ਇਕੁਅਲ ਹੱਕ ਹੈ ਬਣਨ ਦਾ। ਫਿਰ ਇਹ ਅੱਗੋਂ ਕਹਿੰਦਾ ਹੈ ਕਿ ਇਹ ਜਿਹੜਾ ਖਾਲਿਸਤਾਨ ਦਾ ਆਈਡੀਆ ਹੈ ਇਹ ਪੰਜਾਬ 'ਚ ਤਾਂ ਇਹਦਾ ਕੋਰਸ ਖਤਮ ਹੋ ਚੁੱਕਾ ਹੈ, ਔਰ ਇਹ ਜਿਹੜੇ ਨੇ ਹੁਣ ਤਾਂ ਪੰਜਾਬ ਦੇ ਲੋਕ ਲੋਕਲ ਇਸ਼ੂਜ਼ ਦੇ ਵਿੱਚ ਹੀ ਯਕੀਨ ਕਰਦੇ ਨੇ, ਬਾਕੀ ਇਹ ਡਿਵਾਈਡਿੰਗ ਏਜੰਡਾ ਹੈ। ਔਰ ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ ਅਸਲ 'ਚ ਕੁਝ ਗਰੁੱਪਾਂ ਵੱਲੋਂ ਇਹ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ ਤਾਂ ਕਿ ਉਹ ਨਾਰਥ ਅਮਰੀਕਾ ਦੇ ਗੁਰਦੁਆਰਿਆਂ ਦੇ ਉੱਤੇ ਆਪਣਾ ਜੱਫਾ ਕਾਇਮ ਰੱਖ ਸਕਣ ਔਰ ਆਪਣੀ ਫਾਈਨੈਂਸ਼ੀਅਲ ਔਰ ਪੋਲੀਟੀਕਲ ਪਾਵਰ ਸਟਰੋਂਗ ਹੋਏ। ਭਾਈ ਨਾਰਥ ਅਮਰੀਕਾ ਦੇ ਗੁਰਦੁਆਰੇ ਤਾਂ ਗਵਰਨ ਚੈਰਿਟੀ ਲਾਅ ਦੇ ਥੱਲੇ ਹੁੰਦੇ ਨੇ, ਉਹਨਾਂ ਦੀ ਆਪਣੀਆਂ ਮੈਂਬਰਸ਼ਿਪਸ ਨੇ। ਹਰ ਗੁਰਦੁਆਰੇ ਦੀਆਂ ਆਪਣੀਆਂ ਇਲੈਕਸ਼ਨਾਂ ਹੁੰਦੀਆਂ ਨੇ ਮੋਸਟ ਆਫ ਦਾ ਟਾਈਮ, ਜਿੱਥੇ ਕਾਨਸਟੀਟਿਊਸ਼ਨ 'ਚ ਅਦਰ ਵੇ ਅਰਾਊਂਡ ਨਹੀਂ ਹੈ। ਸੋ ਉਹ ਤਾਂ ਪਹਿਲਾਂ ਹੀ ਇਲੈਕਸ਼ਨਾਂ ਰਾਹੀਂ ਆਪਣਾ ਕਮੇਟੀਆਂ ਚੁਣਦੇ ਨੇ, ਉਹਨਾਂ ਨੂੰ ਤਾਂ ਕਿਸੇ ਰੈਫਰੈਂਡਮ ਦੀ ਲੋੜ ਨਹੀਂ ਹੈ। ਸੋ ਇਹ ਉਹਦੇ ਵਿਚਲਾ ਜਿਹੜਾ ਪੰਜਾਬੀ ਹਿੰਦੂ ਵਾਲਾ ਸੀ ਜ਼ਿਕਰ ਪਿਛਲੇ ਪੀਰੀਅਡ 'ਚ ਕੀਤਾ ਸੀ ਵੀ ਕਿਸ ਜ਼ਹਿਨੀਅਤ ਦੇ ਮਾਲਕ ਨੇ, ਉਹ ਆਪਣੇ ਆਪ ਨੂੰ ਰੀਅਸ਼ੋਰ ਕਰ ਰਿਹਾ ਵੀ ਕੋਈ ਨਹੀਂ। ਹੁਣ ਇੱਕ ਪਾਸੇ ਨੂੰ ਨਜ਼ਰ ਆ ਰਿਹਾ ਵੀ ਮੁਲਕ ਤਾਂ ਗਿਆ, ਜਿਹੜਾ ਝੂਠਾ ਜਿਹਾ ਇਹਨਾਂ ਨੇ ਆਰਟੀਫਿਸ਼ੀਅਲ ਯੂਨੀਅਨ ਅੰਗਰੇਜ਼ ਇਹਨਾਂ ਨੂੰ ਦੇ ਗਏ ਸੀ, ਪਰ ਇਹ ਆਪਣਾ ਆਰਗੂਮੈਂਟ ਇਹਦੇ ਤੇ ਕਰ ਰਿਹਾ। ਫਿਰ ਉਹ ਕਹਿ ਰਿਹਾ ਕਿ ਵੀ ਇਹ ਇਸ ਲਈ ਵੀ ਇੱਕ ਤਮਾਸ਼ਾ ਬਿਕੋਜ਼ ਓਨਲੀ ਸਿੱਖਸ ਵਰ ਅਲਾਉਡ ਟੂ ਵੋਟ ਐਜ਼ ਇਫ ਪੰਜਾਬ ਬਿਲੋਂਗਸ ਓਨਲੀ ਟੂ ਸਿੱਖਸ ਐਂਡ ਦੈਟ ਅਦਰ ਕਮਿਊਨਿਟੀਜ਼ ਡੂ ਨਾਟ ਇਵਨ ਐਗਜ਼ਿਸਟ ਦੇਅਰ। ਉੱਥੇ ਜ਼ਰੂਰ ਰਹਿੰਦੇ ਨੇ, ਜਦੋਂ ਪੰਜਾਬ ਦੇ ਵਿੱਚ ਹੋਏਗਾ ਜ਼ਰੂਰ ਪੰਜਾਬ ਦੇ ਹਿੰਦੂ ਮੁਸਲਮਾਨ ਈਸਾਈ ਸਾਰੇ ਪਾਰਟਿਸਿਪੇਟ ਕਰਨਗੇ, ਲੇਕਿਨ ਕਿਉਂਕਿ ਜਿਹੜੇ ਬਾਹਰ ਨੇ ਡਾਇਸਪੋਰਾ ਸਿੱਖ ਤਾਂ ਵਿਦਆਊਟ ਹੋਮ ਨੇ। ਡਾਇਸਪੋਰਾ ਹਿੰਦੂਆਂ ਦਾ ਤਾਂ ਮੁਲਕ ਭਾਰਤ ਹੈ ਹੀ ਹੈ, ਇਸ ਲਈ ਸਿਰਫ ਡਾਇਸਪੋਰਾ ਦੇ ਵਿੱਚ ਸਿੱਖਾਂ ਨੂੰ ਹੱਕ ਹੈ। ਅਦਰਵਾਈਜ਼ ਜੇ ਤੁਹਾਡਾ ਇਹ ਆਰਗੂਮੈਂਟ ਅਸੀਂ ਲੈ ਆਈਏ ਫਿਰ ਖਾਲਿਸਤਾਨ ਬਣਾਉਣ ਦੇ ਲਈ ਅਸੀਂ 120 ਮਿਲੀਅਨ ਆਪਣੇ ਪਾਕਿਸਤਾਨੀ ਪੰਜਾਬੀ ਭਰਾਵਾਂ ਭੈਣਾਂ ਨੂੰ ਵੀ ਕਹਿ ਸਕਦੇ ਹਾਂ, ਉਹ ਵੀ ਵੋਟਾਂ ਪਾ ਦੇਣਗੇ ਵੀ ਖਾਲਿਸਤਾਨ ਹੋਣਾ ਚਾਹੀਦਾ। ਫਿਰ ਤੁਹਾਡਾ ਕੀ ਬਣੇਗਾ? ਤੁਸੀਂ ਤਾਂ ਸਾਰੇ ਉੱਥੇ ਜਿਹੜੇ 12% ਵੀ ਨਹੀਂ ਪੰਜਾਬ, ਤੇ ਜੇ 120 ਮਿਲੀਅਨ ਜਿਹੜੇ ਨੇ 12 ਕਰੋੜ ਪਾਕਿਸਤਾਨੀ ਪੰਜਾਬੀ ਖਾਲਿਸਤਾਨ ਦੇ ਹੱਕ 'ਚ ਆ ਗਏ, ਫਿਰ ਤੁਹਾਡੇ ਦਿਵਾਂਸ਼ੂ ਜੀ ਫਿਰ ਕਿਆ ਤੇਰਾ ਹੋਗਾ ਕਾਲੀਆ। ਹਾਂ, ਉਹ ਹੁਣ ਇਹ ਗੱਲ ਛੱਡ ਕੇ ਹੁਣ ਗੱਲ ਕਰੀਏ ਜਿਹੜੀ ਉਹਨੇ, ਜਦੋਂ ਅਸੀਂ ਕਹਿੰਦੇ ਹਾਂ ਵੀ ਟੈਸਟੀਮਨੀ ਹੈ ਹਿਸਟਰੀ ਦੀ, ਉਹਨੇ ਕਿਹਾ ਕਿ ਵੀ however there is no denying the fact that the event was far beyond the fringe। ਹੁਣ ਜਿਹੜਾ ਇੱਕ ਪ੍ਰਚਾਰ ਹੁੰਦਾ ਨਾ ਦਾ ਫ੍ਰਿੰਜ ਐਲੀਮੈਂਟ, ਐਵੇਂ ਖੂੰਜੇ ਵਾਲੇ, ਉਹਨੇ ਕਿਹਾ ਜੀ ਇਹ ਗੱਲ ਝੂਠੀ। ਉਹਨੇ ਕਿਹਾ ਬਹੁਤ ਵੱਡੀ ਹਮਾਇਤ ਹੈ ਇਹਦੀ, ਬਹੁਤ ਵੱਡੀ ਹਮਾਇਤ।
ਫਿਰ ਉਹਦੇ 'ਚ ਕਹਿੰਦਾ ਆਈ ਵਾਜ਼ ਪ੍ਰੈਜ਼ੈਂਟ ਦੇਅਰ ਐਂਡ ਆਈ ਐਮ ਗਿਵਿੰਗ ਐਨ ਓਨੈਸਟ ਫੈਕਚੁਅਲ ਅਕਾਊਂਟ ਆਫ ਦਾ ਇਵੈਂਟ, ਕਿ ਮੈਂ ਉੱਥੇ ਮੌਜੂਦ ਸੀ ਔਰ ਹੁਣ ਮੈਂ ਜੋ ਉੱਥੇ ਸੱਚੋ ਸੱਚਾ ਵਾਪਰਿਆ ਉਹ ਉਸ ਦਿਨ ਕੀ ਕਹਾਣੀ ਇਨ ਆਂਖੋਂ ਕੀ ਜ਼ਬਾਨੀ ਹੁਣ ਮੈਂ ਦੇਣ ਲੱਗਾ ਜੀ। People came in droves from everywhere and were of all age groups, young, old, very old, in wheelchair, children, men and women, and from various parts of Ontario. ਉਹਨੇ ਕਿਹਾ ਜੀ ਝੁੰਡਾਂ ਦੇ ਝੁੰਡ ਲੋਕਾਂ ਦੇ ਆਏ, ਹਰ ਉਮਰ ਦੇ ਸੀ, ਬਜ਼ੁਰਗ, ਛੋਟੇ ਬੱਚੇ, wheelchair ਦੇ ਉੱਤੇ ਵੀ, men, women, ਸਾਰੇ ਪਾਸਿਓਂ। They were there in thousands and from 9 a.m. right up to the close at 5:30 p.m. ਕਿ ਹਜ਼ਾਰਾਂ ਦੀ ਗਿਣਤੀ ਸੀ ਔਰ ਉਹ 9 ਵਜੇ ਸਵੇਰ ਤੋਂ ਲੈ ਕੇ 5:30 ਜਿਹੜੇ ਹੈ ਉਹ ਜਿਹੜਾ 5:30 ਕਲੋਜ਼ ਹੋਇਆ ਉਦੋਂ ਤੱਕ ਸੀ। ਐਂਡ ਲਾਈਨ ਅਪ ਆਫ ਕਾਰਸ ਵਾਜ਼ ਨਾਨ ਸਟਾਪ, ਵੀ ਇੰਨੀਆਂ ਕਾਰਾਂ ਸੀ ਕਿ ਜਿਹੜੀਆਂ ਆਉਂਦੀਆਂ ਗਈਆਂ। But for the police stopping access to the committee hall for vehicles starting at 4:30 p.m, they could have kept coming. ਕਿ ਜੇ ਪੁਲਿਸ ਨੇ 4:30 ਵਜੇ ਗੱਡੀਆਂ ਦੇ ਆਉਣ ਤੇ ਪਾਬੰਦੀ ਨਾ ਲਾ ਦਿੱਤੀ ਹੁੰਦੀ ਤਾਂ ਉਹਨਾਂ ਨੇ ਆਉਂਦਾ ਹੀ ਰਹਿਣਾ ਸੀ। ਉਹਦਾ ਮਤਲਬ ਵੀ ਸਾਰਾ ontario ਹੀ ਜਿਹੜਾ ਉਹ ਉਸ ਪਾਸੇ ਨੂੰ ਲੁੜਕ ਪਿਆ ਹੋਇਆ। The event was peaceful। ਚਲੋ ਇਹ ਵੀ ਹੈ ਕਿ ਵੀ ਅਦਰਵਾਈਜ਼ ਸਾਨੂੰ ਖਰੂਦੀ ਕਹਿੰਦੇ ਨੇ ਵੀ ਉੱਥੇ ਅਸੀਂ ਕੋਈ ਆਤੰਕ ਨਹੀਂ ਮਚਾਇਆ। ਇਹ ਮਿਸਟਰ ਦਿਵਾਂਸ਼ੂ ਨਾਰੰਗ ਸਾਹਿਬ ਕਹਿੰਦੇ ਨੇ ਜਿੱਦਾਂ ਇਵੈਂਟ ਵਾਜ਼ ਪੀਸਫੁਲ, ਵੈਲ ਆਰਗੇਨਾਈਜ਼ਡ ਵਿਦ ਏ ਲੰਗਰ, ਫੂਡ ਸਟਾਲ ਸਰਵਿੰਗ ਫੂਡ, ਪੂਰਾ ਲੰਗਰ, ਲੱਖ ਤੋਂ ਜ਼ਿਆਦਾ ਜੇ ਇਹਦੇ ਕਹਿਣ ਮੁਤਾਬਕ ਉਹਨਾਂ ਨੂੰ ਐਨ ਇਹਨੂੰ ਵੀ ਰਜਾਇਆ ਹੋਣਾ, ਨਾਲ ਵੀ ਲੈ ਗਿਆ ਹੋਣਾ ਝੋਲੇ 'ਚ ਪਾ ਕੇ, ਇਕੱਲਾ ਖਾ ਕੇ ਨਹੀਂ ਗਿਆ ਹੈ, ਨਾਲ ਵੀ ਲੈ ਗਿਆ। ਬੀਇੰਗ ਸਰਵਡ ਥਰੂ ਆਊਟ ਦਾ ਡੇ and volunteers directing people and traffic to ensure that the voting was fast and smooth। ਉਹਨੇ volunteers ਦੀ ਵੀ ਤਾਰੀਫ ਕਰ ਰਿਹਾ ਵੀ ਉਹ ਬੜੇ ਆਰਗੇਨਾਈਜ਼ ਤਰੀਕੇ ਨਾਲ ਲੋਕਾਂ ਨੂੰ ਡਾਇਰੈਕਟ ਕਰ ਰਹੇ ਸੀ ਤਾਂ ਕਿ ਵੱਧ ਤੋਂ ਵੱਧ ਵੋਟਾਂ ਪੈ ਸਕਣ। ਐਂਡ ਪੀਪਲ ਕੇਮ ਆਊਟ ਸੈਟਿਸਫਾਈਡ ਫਰੋਮ ਦਾ ਐਕਸਪੀਰੀਅੰਸ, ਕਿ ਜਿਹੜੇ ਵੋਟਾਂ ਪਾ ਕੇ ਗਏ ਉਹ ਪੂਰੇ ਸੰਤੁਸ਼ਟ ਨਜ਼ਰ ਆਏ। ਦਾ ਪਲੇਸ ਵਾਜ਼ ਫੁੱਲ ਆਫ ਖਾਲਿਸਤਾਨੀ ਫਲੈਗਸ, ਟੀ-ਸ਼ਰਟਸ ਐਂਡ ਲੋਗੋਜ਼ ਔਨ ਰੋਡ ਫਲਾਈਂਗ ਹਾਈ on cars in hands of people raising the flags with zeal। ਉਹਨੇ ਕਿਹਾ ਜੀ ਉਤਸ਼ਾਹ ਨਾਲ ਚਾਰ ਚਫੇਰਾ ਹੀ ਖਾਲਿਸਤਾਨ। ਹੁਣ ਇੱਕ ਲਾਈਨ ਬੜੀ ਇੰਪੋਰਟੈਂਟ ਹੈ ਜਿਹੜੀ ਉਸ ਤੋਂ ਬਾਅਦ ਕਹਿੰਦਾ, ਫॉर ਐਨੀ ਪਰਸਨ ਹੂ ਸਟੈਂਡਸ ਅਪ ਫॉर ਏ ਕਾਜ਼ ਆਫ ਯੂਨਾਈਟਿਡ ਇੰਡੀਆ ਇਟ ਵਾਜ਼ ਏ ਡਿਪਰੈਸਿੰਗ ਸਾਈਟ ਇੰਡੀਡ। ਕਿ ਭਾਰਤ ਮਾਤਾ ਦੇ ਪੁੱਤਰੋ, ਇਹ ਜੇ ਤੁਸੀਂ ਦੇਖਦੇ ਕੋਈ ਵੀ ਜਿਹੜਾ ਕਰਦਾ ਉਹ ਤਾਂ ਉਵੇਂ ਹੀ ਮੂਰਛਤ ਹੋ ਜਾਏਗਾ ਜਿਵੇਂ ਲਛਮਣ ਮੂਰਛਤ ਹੋ ਗਿਆ ਸੀ। ਹਨੂਮਾਨ ਨੂੰ ਪਹਾੜ ਚੁੱਕ ਕੇ ਲਿਆਣਾ ਪਏਗਾ, ਕੱਲੀ ਇੱਕ ਸੰਜੀਵਨੀ ਬੂਟੀ ਨਾਲ ਨਹੀਂ ਸਰਨਾ, ਸਾਰਾ ਪਹਾੜ ਵੀ ਸੰਘਾ ਕੇ ਸ਼ਾਇਦ ਇਹ ਮੂਰਛਾ ਨਾ ਖੁੱਲੇ। ਹੁਣ ਇਹ ਹੈ ਟੈਸਟੀਮਨੀ। ਔਰ ਫਿਰ ਜਿਹੜਾ ਉਹ ਇੰਡੀਆ ਨੂੰ ਕਰਸ ਕਰ ਰਿਹਾ ਕਿ ਜੀ ਕਿਸੇ ਨੇ ਡਿਸਅਪਾਇੰਟ ਵਾਜ਼ ਆਲਸੋ ਡੀਪਲੀ ਡਿਸਅਪਾਇੰਟਿੰਗ was the response of the Indian government। ਇੰਡੋ ਕੈਨੇਡੀਅਨਸ ਕਿੱਥੇ ਗਏ ਤੁਸੀਂ? 15 ਅਗਸਤ ਨੂੰ ਤਿਰੰਗੇ ਲਹਿਰਾਉਂਦੇ ਰਹੇ, ਇੱਥੇ ਕਿਉਂ ਨਹੀਂ ਕੋਈ ਨਜ਼ਰ ਆਇਆ? ਕਿਉਂ ਨਹੀਂ ਕਿਸੇ ਨੇ ਹਿੰਮਤ ਪਈ? ਉਹ ਲੱਤਾਂ ਤੋਂ ਡਾਣੀਆਂ ਉਹਨਾਂ ਨੇ, ਨਾ ਵੀ ਤੋੜ ਆਪੇ ਹੀ ਡਰੀ ਜਾਂਦੇ ਨੇ। ਉਹਨਾਂ ਦਾ ਤਾਂ ਹੁਣ ਤੈਨੂੰ ਤਾਂ ਕੁਝ ਨਹੀਂ ਕਿਹਾ, ਉਹਨਾਂ ਨੂੰ ਵੀ ਕੁਝ ਨਹੀਂ ਸੀ ਕਹਿਣਾ। ਪਰ ਸਿੱਖਾਂ ਨੂੰ ਫੇਸ ਕਰਨਾ ਕੋਈ ਸੌਖਾ ਕੰਮ ਤਾਂ ਨਹੀਂ ਹੈ, ਕਿਉਂਕਿ ਤੁਸੀਂ ਇੱਕ ਵਾਰ ਤਾਂ ਜਿਹੜਾ ਉਹ ਝੂਠੇ ਲੋਕ ਹੋ ਤੁਸੀਂ। ਔਰ ਠੀਕ ਹੈ, ਮੈਂ ਇਹਨੂੰ ਤਾਰੀਫ ਕਰਦਾ ਦਿਵਾਂਸ਼ੂ ਦੀ ਕਿ ਜੋ ਵੀ ਉਹਦੀ ਕਨਵਿਕਸ਼ਨ ਹੈ, ਉਹਨੇ ਘੱਟੋ ਘੱਟ ਹੌਸਲਾ ਦਿਖਾਇਆ। ਮੈਂ ਪੰਜਾਬੀ ਹਿੰਦੂ ਹੈ ਨਾ, ਉਹਨੂੰ ਪਤਾ ਸੀ ਕਿ ਸਿੱਖ ਲੰਗਰ ਖਵਾਉਣਗੇ, ਹੋ ਸਕਦਾ ਹੈ ਅਗਲੇ ਹਫਤੇ ਦੀਆਂ ਰੋਟੀਆਂ ਵੀ ਨਾਲ ਲੈ ਗਿਆ ਹੋਵੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਦਾ ਫਲੈਗ ਵੇਵਿੰਗ ਕਮਿਊਨਿਟੀ ਆਈਡ ਇਵੈਂਟਸ ਟਰਾਈਂਗ ਟੂ ਸ਼ੋਕੇਸ देयर ਪੈਟਰੀਓਟਿਜ਼ਮ ਐਂਡ ਲਵ ਫॉर ਇੰਡੀਆ ਬਾਈ ਰੇजिंग social media wars and coming out as brave WhatsApp soldiers standing for India were all missing in action। None। WhatsApp ਤੇ ਕਹਿੰਦਾ ਬਰੇਵ ਪੁੱਤਰ, ਕੋਈ ਉੱਥੇ ਨਜ਼ਰ ਨਹੀਂ ਆਇਆ, ਮੈਂ ਇਕੱਲਾ ਹੀ ਕਰਦਾ ਰਿਹਾ। ਫਿਰ ਉਹਨੇ ਕਿਹਾ ਜੀ ਮੈਂ ਇਸ ਤੋਂ ਪਹਿਲਾਂ ਸਾਰੀਆਂ ਅਥਾਰਟੀਜ਼ ਨੂੰ ਲਿਖਿਆ, ਬਰੈਂਪਟਨ ਦੇ ਮੇਅਰ ਨੂੰ ਵੀ ਲਿਖਿਆ। ਉਹਨੇ ਕਿਹਾ ਮੈਂ ਕੀ ਕਰ ਸਕਦਾ, ਇਹ ਤਾਂ ਪੀਸਫੁਲ ਹੈ, ਉਹ ਕਰਨਗੇ ਹੀ। ਉਹਨੇ ਕਿਹਾ ਜੀ ਮੈਂ ਫਿਰ ਪ੍ਰੋਟੈਸਟ ਕੀਤਾ, ਮੈਂ ਇੰਨੇ ਵਜੇ ਆ ਗਿਆ, ਮੇਰੇ ਨਾਲ ਇਹ ਹੋਇਆ, ਮੈਨੂੰ ਗਾਲਾਂ ਗੋਲਾਂ ਤਾਂ ਪਈਆਂ, ਪਰ ਬਾਅਦ ਦੇ ਵਿੱਚ ਵਲੰਟੀਅਰਸ ਜਿਹੜੇ ਸੀ ਉਹ ਆ ਕੇ ਸ਼ੋਰ ਕਰਦੇ ਸੀ ਕਿ ਮੈਨੂੰ ਕੁਛ ਨਾ ਕਹੇ, ਮੈਨੂੰ ਖਾਣ ਨੂੰ ਵੀ ਦਿੰਦੇ ਰਹੇ। ਔਰ ਉਹਨੇ ਵਲੰਟੀਅਰਸ ਦੀ ਪੂਰੀ ਤਾਰੀਫ ਕੀਤੀ ਹੈ। ਫਿਰ ਉਹਨੇ ਕਿਹਾ ਕਿ ਦਾ ਇਵੈਂਟ ਸ਼ੁੱਡ ਬੀ ਟੇਕਨ ਐਜ਼ ਏ ਹਿਊਜ ਆਈ ਓਪਨਰ। ਅੱਖਾਂ ਪੂਰੀਆਂ ਖੋਲੋ। ਫਸਟ ਸਟਾਪ ਕੰਸੀਡਰਿੰਗ ਦਿਸ ਮੂਵਮੈਂਟ ਐਜ਼ ਫ੍ਰਿੰਜ ਐਜ਼ ਦੈਟ ਵਿਲ ਬੀ ਓਨਲੀ ਐਟ ਆਵਰ ਪੈਰਲ। ਉਹਨੇ ਕਿਹਾ ਮਤ ਸਮਝੋ ਕਿ ਮੁੱਠੀ ਪਰ ਦੂਜੇ ਤੀਜੇ ਦਾ ਮਤਲਬ ਤੁਸੀਂ ਤਬਾਹੀ ਵੱਲ ਜਾ ਰਹੇ ਹੋ। ਫਿਰ ਸੈਕੰਡਲੀ ਅੰਡਰਸਟੈਂਡ ਵਾਈ ਸਮ ਆਫ ਦਾ ਆਰਡਨਰੀ ਸਿੱਖਸ ਲਿਵਿੰਗ ਇਨ ਕੈਨੇਡਾ ਆਰ ਸਪੋਰਟਿੰਗ ਦਿਸ ਮੂਵਮੈਂਟ।
ਹੁਣ ਇਹ ਮੰਨਣ ਲੱਗ ਗਿਆ ਵੀ ਸਿੱਖ ਕਰ ਪਹਿਲਾਂ ਤਾਂ ਉਹੀ ਸੀ ਨਾ ਫਰਿੰਜ ਦੁਕਾਨਾਂ ਆਪਣਾ ਚਲਾਈਆਂ ਹੋਈਆਂ ਨਿੱਕੀਆਂ ਨਿੱਕੀਆਂ। ਬਿਲਕੁਲ। ਫਿਰ ਉਹਨੇ ਕਿਹਾ ਜੀ ਪਹਿਲੀ ਤਾਂ ਚਲੋ 84 ਦੀ ਜਨਰੇਸ਼ਨ ਸੀ ਜਿਨ੍ਹਾਂ ਨੂੰ ਨਵੰਬਰ 84 ਦੂਜਾ ਸੀ, ਇਹ ਸਿੱਖ ਹੁਣ ਕਿਉਂ ਜਿਹੜੇ ਨੇ ਨਿਕਲ ਆਏ ਨੇ ਬਾਹਰ ਔਰ ਇਹ ਸਾਰੇ ਨੇ। ਫਿਰ ਉਹਨੇ ਆਪਣਾ ਨਜ਼ਲਾ ਜ਼ਿਆਦਾ ਝਾੜਿਆ ਇੰਟਰਨੈਸ਼ਨਲ ਸਟੂਡੈਂਟਸ ਤੇ। ਉਹਨੇ ਕਿਹਾ ਜੀ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟ ਵੀ ਉਹਦਾ ਹਿੱਸਾ ਸੀ ਔਰ ਆਲਸੋ देयर शुड बी some ways where outgoing students should be deterred from engaging in anti-India activity when they leave Indian shores. It is for the Indian government. ਇਹ ਹੁਣ ਉਹਨੇ ਗਵਰਨਮੈਂਟ ਨੂੰ ਟਾਸਕ ਦੇ ਦਿੱਤੀ ਕਿ ਸਿੱਖਾਂ ਨੂੰ ਉੱਥੋਂ ਨਿਕਲਣ ਨਾ ਦਿਓ ਕਿ ਵੀ ਇਹ ਐਂਟੀ ਇੰਡੀਆ ਹੋ ਰਹੇ ਨੇ। ਉਹਨੇ ਕਿਹਾ ਜੀ ਵੱਡੀ ਗਿਣਤੀ ਜਿਹੜੇ ਨੇ ਉਹਦੇ ਚੋਂ ਨਿਕਲ ਰਹੇ ਨੇ। ਔਰ ਫਿਰ ਉਹਨੇ ਆਪਣੇ ਇੰਡੋ ਕੈਨੇਡੀਅਨਸ ਨੂੰ ਕਿਹਾ ਜੀ ਤੁਹਾਨੂੰ ਵੀ ਡੀਪ ਡਿਸਕਸ਼ਨ ਕਰਨ ਦੀ ਲੋੜ ਹੈ ਔਰ ਜਿਹੜਾ ਇਹ ਮੈਂਡ ਬ੍ਰੋਕਨ ਬ੍ਰਿਜਸ ਕਿ ਫਿਰ ਸਿੱਖਾਂ ਦੇ ਵਿੱਚ ਵੜੋ, ਉਹਨਾਂ ਨੂੰ ਧੋਖਾ ਦਿਓ, ਉਹਨਾਂ ਨੂੰ ਕਹੋ ਵੀ ਤੁਸੀਂ ਸਾਡੇ ਵੱਡੇ ਭਰਾ ਹੋ। ਔਰ ਉਹਨੇ ਕਿਹਾ ਜੀ ਇਟਸ ਏ ਲੌਂਗ ਰੋਡ ਅਹੈਡ, ਬਹੁਤ ਲੰਬੀ ਸੜਕ ਆ ਗਈ, ਬੜੀ ਲੰਬੀ ਡਗਰ ਹੈ। ਫਿਰ ਆਪਣੇ ਮਨ ਨੂੰ ਤਸੱਲੀ ਦੇਣ ਨੂੰ ਕਹਿੰਦਾ ਕਿ ਨਾਟ ਆਲ ਸਿੱਖ ਸਪੋਰਟ ਸੱਚ ਐਕਟੀਵਿਟੀਜ਼ ਐਂਡ ਦਾ ਸਾਇਲੈਂਟ ਮੈਜੋਰਿਟੀ। ਪਹਿਲਾਂ ਤਾਂ ਸੀਗਾ ਹੈ ਹੀ ਕੋਈ ਨਹੀਂ, ਹੁਣ ਜਦੋਂ ਨਿਕਲ ਆਏ ਲੱਖਾਂ ਬਾਹਰ ਆ ਗਏ, ਹੁਣ ਉਹ ਕਹਿ ਰਹੇ ਨੇ ਜੀ ਸਾਇਲੈਂਟ ਮੈਜੋਰਿਟੀ ਜਿਹੜੀ ਹੈ ਉਹ ਬਹੁਤ ਡਰਦੀ ਹੈ ਉਹਨਾਂ ਤੋਂ। ਜੇ ਇੰਨਾ ਹੀ ਡਰ ਹੈ ਫਿਰ ਤੂੰ ਦੇਖ ਲੈ ਵੀ ਤੂੰ ਵੀ ਆਇਆ, ਤੈਨੂੰ ਨਹੀਂ ਡਰ ਲੱਗਾ? ਐਸਾ ਕੁਝ ਨਹੀਂ ਹੈ। ਉਹਨੇ ਕਿਹਾ ਇਹੀ ਟਾਈਮ ਹੈ ਬੋਲਣ ਦਾ ਵੀ। ਔਰ ਉਹਨੇ ਕਿਹਾ ਜੀ ਜਿਵੇਂ ਮੇਰੇ ਵਰਗੇ ਨੇ ਅਸੀਂ ਤਾਂ ਨਫ਼ਰਤ ਦੇ ਖਿਲਾਫ ਹਾਂ, ਅਸੀਂ ਜਿਹੜਾ ਵੀ ਇੰਡੀਆ ਨੂੰ ਤੋੜਨਾ ਚਾਹੁੰਦਾ ਹੈ ਟੁੱਥ ਐਂਡ ਨੇਲ ਉਹਨੂੰ ਅਪੋਜ਼ ਕਰਦੇ ਹਾਂ ਔਰ ਦੈਟ ਇਜ਼ ਦਾ ਲੀਸਟ ਵੀ ਕੈਨ ਡੂ ਫॉर ਆਵਰ ਮਦਰਲੈਂਡ which has given us so much। ਤੇ ਜਿਹੜਾ ਤੂੰ ਲੰਗਰ ਲੈ ਕੇ ਗਿਆ ਪੂਰੇ ਹਫਤੇ ਦਾ ਉਹ ਜਾ ਕੇ ਭਾਰਤ ਮਾਤਾ ਤੋਂ ਖਾ, ਉੱਥੇ ਵੀ ਖੜਾ ਖਾਂਦਾ ਰਿਹਾ। ਤੇਰੀ ਗੈਰਤ ਇਹ ਹੁੰਦੀ ਕਿ ਵੀ ਤੂੰ ਆਪਣੇ ਛੋਲੇ ਲੈ ਕੇ ਆਂਦਾ ਨਾਲ ਕਿ ਭਾਰਤ ਮਾਤਾ ਦੇ ਮੇਰੇ ਨੇ ਸਿੱਖਾਂ ਦਾ ਖਾ ਕੇ ਲੰਗਰ। ਪਰ ਚੱਲ ਫਿਰ ਵੀ ਤੇਰੀ ਟੈਸਟੀਮਨੀ ਨੂੰ ਅਸੀਂ ਡਿਸਕਸ ਕਰਕੇ ਇੰਨਾ ਟਾਈਮ ਦਿੱਤਾ ਹੈ। ਇਹਦਾ ਮਤਲਬ ਹੈ ਵੀ ਇਹ ਇੱਕ ਹਿੱਸਾ ਬਣ ਗਿਆ ਦੱਸਣ ਦਾ ਕਿ what actually happened there। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਪਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।